ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच विच बहुत शुक्रिया जी। डॉक्टर साहब अज 15 जनवरी 2018 3 माघ नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक, ग्लोबल CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ TV 84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ। ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਤੁਹਾਡਾ ਵੀਕਐਂਡ, ਉਸ ਤੋਂ ਬਾਅਦ ਜੋ ਅੱਜ ਦਾ ਸਾਡਾ ਮੇਨ ਇਸ਼ੂ ਹੈ ਉਸ ਤੇ ਗੱਲਬਾਤ ਹੋਏਗੀ। ਜੀ ਡਾਕਟਰ ਸਾਹਿਬ। ਦੇਖੋ, ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਵੀਕਐਂਡ ਕੈਲੀਫੋਰਨੀਆ ਦੇ ਬੇ ਏਰੀਆ 'ਚ ਗੁਰਦੁਆਰਾ ਸਿੰਘ ਸਭਾ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ, ਔਰ ਪਾਕਿਸਤਾਨ ਦੇ ਵਿੱਚ ਵੀ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਬੜਾ ਯੋਗਦਾਨ ਪਾਇਆ ਜੀ। ਸਾਡੇ ਅਰਲੀਅਰ ਡੇਜ਼ ਦੇ ਸਾਥੀ ਦੋਸਤ ਨੇ, ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸਨ, ਸੋ ਉਹਨਾਂ ਦੀ ਯਾਦ ਵਿੱਚ ਕੀਰਤਨ ਅੰਤਮ ਅਰਦਾਸ ਇਸ ਵੀਕਐਂਡ 'ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸੀ ਜੀ। ਸੋ ਉਹਦੇ 'ਚ ਅਸੀਂ ਸ਼ਮੂਲੀਅਤ ਕੀਤੀ। ਉਸ 'ਚ ਸ਼ਮੂਲੀਅਤ ਕਰਨ ਦੇ ਲਈ ਟੈਕਸਾਸ ਦੇ ਹਿਊਸਟਨ, ਡੈਲਸ ਔਰ ਕੈਲੀਫੋਰਨੀਆ ਦੇ ਅੱਡ-ਅੱਡ ਗੁਰਦੁਆਰਿਆਂ ਦੇ ਸਾਰੇ ਹੀ ਨੁਮਾਇੰਦੇ ਪਹੁੰਚੇ ਹੋਏ ਸਨ। ਔਰ ਕਿਉਂਕਿ ਇਹ ਵੀਕਐਂਡ ਇੱਕ ਪਾਸੇ ਜਿੱਥੇ ਮਾਘ ਮਹੀਨੇ ਦੀ ਸ਼ੁਰੂਆਤ ਉੱਥੇ, ਕਿਉਂਕਿ ਸਿੱਖ ਟ੍ਰੈਡੀਸ਼ਨ ਦੇ ਮੁਤਾਬਕ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਖਾਸ ਮੇਲਾ ਲੱਗਦਾ ਹੈ, 40 ਮੁਕਤਿਆਂ ਦੇ ਨਾਲ ਜੁੜਿਆ ਹੋਇਆ ਦਿਨ ਜੀ। ਸੋ ਇਹ ਸਮਾਗਮ ਵੀ ਸਾਰੇ ਪਾਸੇ ਸਨ ਔਰ ਸਾਡੀ ਟੀਮ ਨੇ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਵਿੱਚ ਖਾਸ ਤੌਰ 'ਤੇ ਇਸ ਸਾਰੇ ਪ੍ਰੋਗਰਾਮ ਨੂੰ ਉਹਨਾਂ ਨੇ 2-2.5 ਘੰਟੇ ਦਾ ਪ੍ਰੋਗਰਾਮ ਉਹਨਾਂ ਨੇ ਕਵਰ ਕੀਤਾ। ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਨਾਉਂਸ ਕਰਕੇ ਦਿਖਾਵਾਂਗੇ ਜੀ। ਸੋ ਕੈਲੀਫੋਰਨੀਆ ਵਿਜ਼ਿਟ ਵੇਲੇ ਹੋਰ ਵੀ ਬਹੁਤ ਸਾਰੇ ਵੀਰਾਂ ਭੈਣਾਂ ਨਾਲ ਮਿਲਣ ਦਾ ਮੌਕਾ ਬਣਿਆ ਔਰ TV 84 ਜਿਹੜਾ ਹੈ ਉਹ ਕਾਫੀ ਪਸੰਦੀਦਾ ਚੈਨਲ ਹੈ ਇਸ ਵੇਲੇ ਜੀ। ਸਾਡੇ ਪੰਥਕ ਹਲਕਿਆਂ 'ਚ ਤਾਂ ਹੈ ਹੀ ਸੀ, ਹੁਣ ਆਮ ਸੰਗਤ ਦੇ ਜਿਹਨਾਂ ਦਾ ਕੋਈ ਡੇ ਟੂ ਡੇ ਸਿਆਸਤ ਦੇ ਵਿੱਚ ਇੰਟਰਸਟ ਨਹੀਂ ਹੁੰਦਾ, ਉਹਨਾਂ ਦੀ ਵੀ ਦਿਲਚਸਪੀ ਹੈ ਔਰ ਇਹ ਗੱਲ ਸਾਨੂੰ ਫਖਰ ਔਰ ਮਾਣ ਵੀ ਦਿੰਦੀ ਹੈ। ਸੋ ਇਹੀ ਬੇਸਿਕਲੀ ਸਾਡੀ ਵੀਕਐਂਡ ਦੀ ਐਕਟੀਵਿਟੀ ਸੀ ਜੀ। ਸੋ ਸੰਡੇ ਕਰਕੇ ਅੱਜ ਹੀ ਮੈਂ ਸਵੇਰੇ ਫਲਾਈ ਕੀਤਾ ਔਰ JFK 에ਅਰਪੋਰਟ ਤੋਂ ਸਿੱਧੇ ਸਟੂਡੀਓ ਆ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹਾਂ। ਵੈਲਕਮ ਬੈਕ ਡਾਕਟਰ ਸਾਹਿਬ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜਿਹੜਾ ਅੱਜ ਦਾ ਪਹਿਲਾ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ। ਦੇਖੋ, ਇੰਟਰਨੈਸ਼ਨਲੀ ਕਾਫੀ ਡਿਵੈਲਪਮੈਂਟਸ ਹੋ ਰਹੀਆਂ ਨੇ ਸਾਡੇ ਖਿੱਤੇ ਦੇ ਵਿੱਚ ਔਰ ਜਿੱਥੇ ਵਿਦਨ ਦਾ ਕੰਟਰੀ ਜਿਸ ਕਿਸਮ ਦਾ ਹਿੰਦੂਤਵਾ ਦਾ ਬੋਲਬਾਲਾ ਔਰ ਉਹਨਾਂ ਦੀ ਗੁੰਡਾਗਰਦੀ ਜਿਹੜੀ ਹੈ ਉਹ ਸਿਖਰ ਵੱਲ ਜਾ ਰਹੀ ਹੈ ਔਰ ਖਾਸ ਤੌਰ 'ਤੇ ਜਿਵੇਂ ਯੂਪੀ ਦੇ ਵਿੱਚ ਕੀ ਚੱਲ ਰਿਹਾ ਹੈ। ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਦਾ ਨੇਸ਼ਨ ਅਖਬਾਰ ਦੇ ਵਿੱਚ ਜਿਹੜਾ ਕਾਲਮ ਸੀ ਬੀਬੀ ਜੀ ਦਾ ਉਸ ਨੂੰ ਡਿਸਕਸ ਕੀਤਾ ਸੀ ਜਿਸ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ। ਪਰ ਨਾਲ ਦੀ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਹੁਣ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਾਨਯਾਹੂ ਜਿਹੜਾ ਕਿ ਇਸ ਵੇਲੇ ਭਾਰਤ ਦੇ ਦੌਰੇ 'ਤੇ ਹੈ, ਉਸ ਤੋਂ ਪਹਿਲਾਂ ਮੋਦੀ ਇਜ਼ਰਾਈਲ ਆਇਆ ਔਰ ਇਹ ਨੇਤਾਨਯਾਹੂ ਦਾ ਪਹਿਲੀ ਵਾਰ ਹੈ ਕਿ ਇਸ ਲੈਵਲ ਦੇ ਉੱਤੇ ਜਿਹੜੀ ਰੈੱਡ ਕਾਰਪਟ ਵੈਲਕਮ ਦੋਨੋਂ ਪਾਸੇ ਹੀ ਹੈ ਔਰ ਕੁਝ ਸਮਝੌਤੇ ਹੋਣ ਦੀ ਜਿਹੜੀ ਹੈ ਉਹ ਹੈ ਮੈਮੋ ਆਫ ਅੰਡਰਸਟੈਂਡਿੰਗ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਕਿ ਔਰ ਇਸ ਨੂੰ ਈਵਨ BBC ਨੇ ਵੀ ਸਟੋਰੀ ਬਣਾਇਆ ਕਿ ਇਸ ਦਾ ਰੋਮਾਂਸ ਬਿਟਵੀਨ ਇਜ਼ਰਾਈਲ ਐਂਡ ਇੰਡੀਆ ਓਵਰ, ਕਿਉਂਕਿ ਦੋ ਡਿਵੈਲਪਮੈਂਟਸ ਜਿਹੜੀਆਂ ਮੋਦੀ ਦੀ ਇਜ਼ਰਾਈਲ ਵਿਜ਼ਿਟ ਤੋਂ ਬਾਅਦ ਜਿਸ ਨੂੰ ਬੜੇ ਧੂਮ ਧੜੱਕੇ ਦੇ ਨਾਲ ਨਵੀਂ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਕਿਹਾ ਗਿਆ ਸੀ ਉਹ ਇਜ਼ਰਾਈਲੀਆਂ ਨੂੰ ਪਸੰਦ ਨਹੀਂ ਸੀ ਆਈਆਂ। ਇੱਕ ਤਾਂ ਭਾਰਤ ਨੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ 'ਚ ਜੈਰੂਸ਼ਲਮ ਨੂੰ ਰਾਜਧਾਨੀ ਬਣਾਉਣ ਦੇ ਖਿਲਾਫ ਵੋਟ ਕੀਤਾ
ਔਰ ਦੂਸਰਾ ਐਨ ਮੌਕੇ ਦੇ ਉੱਤੇ ਇੱਕ ਆਰਮਸ ਡੀਲ ਜਿਹੜੀ ਲਗਭਗ $500 ਮਿਲੀਅਨ ਦੀ ਇਜ਼ਰਾਈਲੀ ਕੰਪਨੀ ਦੇ ਨਾਲ ਸੀ, ਉਹ ਉਹਨਾਂ ਨੇ ਕੈਂਸਲ ਕੀਤੀ। ਪਰ ਇਹ ਡਿਪਲੋਮੇਸੀ ਦੇ ਵਿੱਚ ਕਈ ਵਾਰ ਕੁਝ ਚੀਜ਼ਾਂ ਭਾਵੇਂ ਡਿਸਟਰਬਿੰਗ ਵੀ ਹੁੰਦੀਆਂ ਨੇ, ਉਹਨੂੰ ਉਹ ਕੈਰੀ ਔਨ ਕਰਦੇ ਨੇ। ਪਰ ਜਿਸ ਕਰਕੇ ਮੈਂ ਇਸ ਟੌਪਿਕ ਨੂੰ ਚੁਣਿਆ ਕਿਉਂਕਿ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਚੋਂ ਕੁਛ ਐਸਾ ਨਹੀਂ ਨਿਕਲਿਆ ਹੈ ਕਿ ਜਿਹੜਾ ਪਹਿਲਾਂ ਪਤਾ ਨਾ ਹੋਏ ਜੀ। ਲੇਕਿਨ ਇਸ ਸਾਰੇ ਚੋਂ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਬੇਗਾਨੀ ਸ਼ਹਿ ਦੇ ਉੱਤੇ ਕੋਈ ਕੰਮ ਹੁੰਦਾ ਹੈ, ਜਾਂ ਜਿਵੇਂ ਅਸੀਂ ਦੇਖਿਆ ਵੀ ਡੋਨਲਡ ਟਰੰਪ ਨੇ ਪਿਛਲੇ ਦਿਨਾਂ 'ਚ ਖਾਸ ਤੌਰ 'ਤੇ ਨਿਊ ਈਅਰ ਈਵ ਤੋਂ ਬਾਅਦ ਹੀ ਜਿਹੜਾ ਪਹਿਲਾ ਟਵੀਟ ਕਰਕੇ ਪਾਕਿਸਤਾਨ ਦੇ ਖਿਲਾਫ ਜਿਹੜੀ ਹੈ ਉਹ ਨਾ ਸਿਰਫ ਏਡ ਬੰਦ ਕੀਤੀ, ਪਹਿਲਾਂ ਤਾਂ ਸੀ ਕਿ ਜੀ ਜਿਹੜੀ ਹੈ, ਪਰ ਉਹ ਜਿੰਨੀ ਵੀ ਹੋਰ ਲਗਭਗ $1.5-2 ਬਿਲੀਅਨ ਦੀ ਜਿਹੜੀ ਇਹਨਾਂ ਦਾ ਬਕਾਇਆ ਵੀ ਸੀ, ਜਿਹੜਾ ਕਿ ਉਹਨਾਂ ਦਾ ਜਦੋਂ ਕਿ ਇਹਨਾਂ ਦਾ ਸਾਰਾ ਸਟੱਫ ਕਰਾਚੀ ਏਅਰਪੋਰਟ 'ਤੇ ਉਤਰਦਾ ਹੈ ਔਰ ਪਾਕਿਸਤਾਨ ਦੇ ਬਾਰਡਰ ਰਾਹੀਂ ਜਿਹੜਾ ਹੈ ਉਹ ਅਫਗਾਨਿਸਤਾਨ ਜਾਂਦਾ ਜਿੱਥੇ ਇਹਨਾਂ ਦੇ ਸ਼ੋਲਜਰ ਨੇ ਨੈਟੋ ਦੇ। ਸੋ ਉਹ ਕੋਈ ਆਸਾਨ ਨਹੀਂ ਹੁੰਦਾ, ਉਹ ਉਹਨਾਂ ਦਾ ਕਿਰਾਇਆ ਹੈ ਜਾਂ ਫੇਅਰ ਹੈ ਜਾਂ ਉਹਨਾਂ ਦੀ ਆਕਟਰॉय ਹੈ, ਚੁੰਗੀ ਹੈ, ਲੇਕਿਨ ਉਹ ਵੀ ਪੈਸੇ ਜਿਹੜੇ ਡਿਊ ਸੀ ਇਹਨਾਂ ਨੇ ਮਾਰੇ। ਪਰ ਜਿਹੜੀ ਗੱਲ ਕਰਕੇ ਮੈਂ ਸਮਝਦਾ ਹਾਂ ਕਿ ਵੀ ਇਹ ਜਿਹੜੀ ਬੇਗਾਨੀ ਸ਼ਹਿ ਹੈ ਕਿ ਜੇ ਹੁਣ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਦਿੱਲੀ 'ਚ ਬੈਠਾ ਹੈ ਔਰ ਅਮਰੀਕਾ ਨੇ ਬਿਲਕੁਲ ਹੌਸਟਾਈਲ ਲਾਈਨ ਪਾਕਿਸਤਾਨ ਪ੍ਰਤੀ ਲਈ ਹੈ, ਤੇ ਭਾਰਤ ਦਾ ਫੌਜੀ ਚੀਫ ਜਨਰਲ ਰਾਵਤ ਜਿਹੜਾ ਕਿ ਫਰਾਈਡੇ ਜਦੋਂ ਮੈਂ ਖਬਰਾਂ ਦੇਖੀਆਂ ਉਦੋਂ ਉਹਨੇ ਜੰਮੂ ਕਸ਼ਮੀਰ ਦੇ ਮਾਮਲੇ 'ਚ ਕਿਹਾ ਸੀ, ਉਹਨੇ ਕਿਹਾ ਜੀ ਕਿ ਵੀ ਇਹ ਜਿਹੜਾ ਇੱਥੇ ਐਂਟਾਈ ਇੰਡੀਆ ਚੱਲ ਰਿਹਾ ਹੈ ਉਹਦੇ ਲਈ ਸਾਨੂੰ ਸਕੂਲਾਂ 'ਚ ਔਰ ਮਸੀਤਾਂ ਦੇ ਉੱਤੇ ਜਿਹੜਾ ਹੈ ਉਹ ਕੰਟਰੋਲ ਕਰਨ ਦੀ ਲੋੜ ਹੈ, ਕਿ ਸਕੂਲਾਂ ਦੇ ਵਿੱਚ ਜਿਹੜਾ ਸਿਲੇਬਸ ਹੈ ਉਹ ਅਸੀਂ ਦੇਖਾਂਗੇ ਕਿਵੇਂ ਹੋਏ, ਉੱਥੇ ਸੈਪਰੇਟਿਸਟ ਦੀ ਜਿਹੜੀ ਆਈਡੀਓਲੋਜੀ ਪ੍ਰਚਾਰੀ ਜਾਂਦੀ ਹੈ ਤੇ ਮਸੀਤਾਂ 'ਚ। ਹੁਣ ਜ਼ਾਹਰ ਹੈ ਕਿ ਇਹ ਬੜਾ ਗੰਭੀਰ ਮਸਲਾ ਹੈ ਕਿ ਵੀ ਫੌਜੀ ਚੀਫ ਦਾ ਕੰਮ ਤਾਂ ਕੋਈ ਸਿਆਸੀ ਬਿਆਨਬਾਜ਼ੀ ਨਹੀਂ, ਪਰ ਇਹ ਜਨਰਲ ਰਾਵਤ ਕੋਈ ਆਰਡੀਨਰੀ ਬੰਦਾ ਨਹੀਂ ਹੈ, ਇਹ ਖਾਸ ਤੌਰ 'ਤੇ ਮੋਦੀ ਦਾ ਔਰ ਜਿਹੜਾ ਇਸ ਵੇਲੇ ਸਾਰੀ ਇਹਨਾਂ ਦੀ ਚੱਕਰੀ ਘੁਮਾ ਰਿਹਾ ਇੰਟੈਲੀਜੈਂਸ ਬੈਠਾ ਅਜੀਤ ਡੋਵਲ ਜਿਹਦਾ ਸੰਬੰਧ ਉੱਤਰਾਖੰਡ ਨਾਲ ਹੈ, ਇਹ ਰਾਵਤ ਵੀ ਉਸੇ ਉੱਤਰਾਖੰਡ ਤੋਂ ਪਿਕ ਕੀਤਾ। ਔਰ ਇਹ ਜਿਹੜੀ ਇਹਨਾਂ ਦੀ ਕੋਟਰੀ ਹੈ ਇਨਸਾਈਡ ਚੰਡਾਲ ਚੌਂਕੜੀ ਜਿਹੜੀ ਹੈ, ਜਿਸ ਦੇ ਵਿੱਚ ਅਜੀਤ ਡੋਵਲ ਔਰ ਇਹ ਰਾਵਤ, ਮੋਦੀ ਔਰ ਅਮਿਤ ਸ਼ਾਹ, ਅਰੁਣ ਜੇਤਲੀ ਨੂੰ ਸ਼ਾਮਲ ਕਦੇ ਕਰ ਲੈਂਦੇ ਨੇ ਕਦੇ ਨਹੀਂ ਕਰਦੇ, ਪਰ ਜਿਹੜੀ ਇਹਨਾਂ ਦੀ ਅਸਲੀ ਚੰਡਾਲ ਚੌਂਕੜੀ ਜਿਹੜੀ ਫੈਸਲੇ ਲੈਂਦੀ ਹੈ ਉਹ ਅਮਿਤ ਸ਼ਾਹ, ਮੋਦੀ, ਡੋਵਲ ਔਰ ਰਾਵਤ ਹੈ। ਔਰ ਅਜੇ ਉਸ ਦੇ ਕਸ਼ਮੀਰ ਨਾਲ ਸੰਬੰਧਿਤ ਇਸ ਬਿਆਨ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਔਰ ਉਸ ਦਾ ਵਿਰੋਧ ਵੀ ਹੋਇਆ, ਕਸ਼ਮੀਰ ਦੇ MLAs ਨੇ ਵੀ ਕੀਤਾ, ਕੁਛ ਨੇ ਆਪੋਜੀਸ਼ਨ ਚੋਂ, ਔਰ ਜਨਰਲ ਅਸੈਂਬਲੀ ਦੇ ਵਿੱਚ ਵੀ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਅੱਜ ਹੋਰ ਮੁੱਦੇ ਨੂੰ ਲੈ ਕੇ ਜਿਹਦੇ 'ਚ ਉਹਨਾਂ ਨੇ ਉਹਨੂੰ ਮੁਫਤੀ ਨੂੰ ਕਿਹਾ, ਮਹਿਬੂਬਾ ਨੂੰ, ਕਿ ਬਿਆਨ ਦੇ ਤੂੰ ਇਸ ਮੁੱਦੇ ਦੇ ਉੱਤੇ ਕਿ ਵੀ ਇਹ ਜਿਹੜਾ ਦੂਸਰਾ ਹਿੱਸਾ ਹੈ ਸ੍ਰੀਨਗਰ ਔਰ ਉਹਦੀ ਸਰਾਊਂਡਿੰਗ, ਉਹਨੂੰ ਵੀ ਉਸ ਕਿਸਮ ਦਾ ਸਾਊਥ ਕਸ਼ਮੀਰ ਵਾਂਗ ਅੱਤਵਾਦੀ ਜਿਹੜਾ ਏਰੀਆ ਬਣਾਉਣ ਦੀ ਇਹਨਾਂ ਦੀ ਲਾਈਨ ਹੈ। ਲੇਕਿਨ ਜਿਹੜੀ ਗੱਲ ਮੋਰ ਡਿਸਟਰਬਿੰਗ ਹੈ ਔਰ ਜਿਹੜੀ ਜਿਸ ਦੀਆਂ ਇੰਟਰਨੈਸ਼ਨਲ ਨੁਆਂਸਿਸ ਨੇ ਔਰ ਜਿਹਦਾ ਸਬੰਧ ਸਿਰਫ ਭਾਰਤ ਪਾਕਿਸਤਾਨ ਦੇ ਆਪਸੀ ਸਬੰਧਾਂ ਨਾਲ ਹੀ ਨਹੀਂ ਹੈ, ਉਸ ਦਾ ਸਬੰਧ ਖਾਲਿਸਤਾਨ ਸਿੱਖ ਸਿਵਲਾਈਜੇਸ਼ਨ ਤਹਿਜ਼ੀਬ ਨਾਲ, ਕਿਉਂਕਿ ਸਾਡੀ ਆਪਣੀ ਸੱਭਿਅਤਾ ਜਾਂ ਜਿਹੜਾ ਸਾਡਾ ਇੰਡੀਅਨ ਆਕੂਪਾਈਡ ਟੈਰੀਟਰੀ ਹੈ ਵਾਘਾ ਤੋਂ ਜਮਨਾ ਤੱਕ ਇੱਕ ਸੈਂਡਵਿਚ ਟੈਰੀਟਰੀ ਹੈ, ਦੋਨੋਂ ਹੀ ਨਿਊਕਲੀਅਰ ਆਰਮਡ ਇੰਡੀਆ ਔਰ ਪਾਕਿਸਤਾਨ ਮੁਲਕ ਨੇ। ਔਰ ਜਦੋਂ ਕੋਈ ਇਰਰਿਸਪੌਂਸਿਬਲ ਬਿਆਨਬਾਜ਼ੀਆਂ ਸ਼ੁਰੂ ਹੁੰਦੀਆਂ, ਜਿਵੇਂ ਜੇ ਟਰੰਪ ਨੇ ਨਾਰਥ ਕੋਰੀਆ ਨੂੰ ਲੈ ਕੇ ਇਸ ਕਿਸਮ ਦੀ ਗੱਲ ਕੀਤੀ ਸੀ ਕਿ ਤੇਰੇ ਬਟਨ ਨਾਲੋਂ ਮੇਰਾ ਬਟਨ ਵੱਡਾ ਹੈ, ਜਦੋਂ ਕਿ ਉਹ ਉਸ ਬੈਗ ਦੀ ਗੱਲ ਹੁੰਦੀ ਜਿਹੜਾ ਪ੍ਰੈਜ਼ੀਡੈਂਟ ਕੈਰੀ ਕਰਦਾ ਔਰ ਜਿਹਦੇ 'ਚ ਇੱਕ ਬਟਨ ਦਬਣ ਨਾਲ ਮਤਲਬ ਹੁੰਦਾ ਹੈ ਕਿ ਨਿਊਕਲੀਅਰ ਵਾਰ ਦੀ ਡੈਕਲੇਰੇਸ਼ਨ। ਔਰ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਕਿਵੇਂ ਫਾਲਸ ਅਲਾਰਮ ਹੋਇਆ ਕਿ ਵੀ ਮਿਸਾਈਲ ਅਟੈਕ ਹੋ ਗਿਆ ਔਰ ਇਹ ਖਾਲੀ ਕਰੋ ਟੈਰੀਟਰੀ ਨੂੰ, ਔਰ ਕਿਵੇਂ ਅਮਰੀਕਾ ਭਰ ਦੇ ਵਿੱਚ ਇੱਕ ਪੈਨਿਕ ਹੋਇਆ ਔਰ ਬਾਅਦ 'ਚ ਆਇਆ ਕਿ ਜੀ ਇਹ ਫਾਲਸ ਅਲਰਟ ਚਲਾ ਗਿਆ। ਸੋ ਜ਼ਾਹਰ ਹੈ ਵੀ ਕੋਈ ਵੀ ਇਸ ਕਿਸਮ ਦੀ ਵੀ ਈਵਨ ਰਿਊਮਰ ਜਾਂ ਇੱਕ ਗਲਤ ਪਾਰਟ, ਜਿਵੇਂ ਪਿਛਲੇ ਦਿਨਾਂ 'ਚ ਇੱਕ ਰਸ਼ੀਅਨ ਸਾਇੰਟਿਸਟ ਨੇ ਜਿਹੜਾ ਕਿ ਮੋਨੀਟਰ ਕਰਦਾ ਹੈ ਉਸ ਨੂੰ ਸਿਗਨਲ ਮਿਲੇ ਇੱਕਦਮ ਕਿ ਰਸ਼ੀਆ ਦੇ ਉੱਤੇ ਜਿਹੜਾ ਉਹ ਮਿਸਾਈਲ ਅਟੈਕ ਹੋ ਗਿਆ, ਨਿਊਕਲੀਅਰ ਮਿਸਾਈਲ,
पर जिस किस्म के से जे तां ਉਹ ਸਿਰਫ ਗੋਇੰਗ ਬਾਈ ਦਾ ਬੁੱਕ ਹੁੰਦਾ ਤੇ ਉਹ ਇਮੀਡੀਏਟਲੀ ਆਪਣੇ ਪ੍ਰੈਜ਼ੀਡੈਂਟ ਨੂੰ ਇਨਫੋਰਮ ਕਰਦਾ ਕਿ ਜੀ ਸਾਡੇ ਤੇ ਹੋ ਗਿਆ ਆਲਰੇਡੀ ਸ਼ੂਟ ਹੋ ਗਈਆਂ ਔਰ ਉਹਨੇ ਵਾਪਸੀ ਬਟਨ ਦੱਬ ਦੇਣਾ ਸੀ ਔਰ ਇਹ ਜਿਹੜੀ ਹੈ ਨਿਊਕਲੀਅਰ ਵਾਰ ਹੋ ਜਾਣੀ ਸੀ। ਲੇਕਿਨ ਉਹਦੀ ਕਾਮਨ ਸੈਂਸ ਨੇ ਉਹਨੇ ਧੀਰਜ ਰੱਖਿਆ, ਉਹਨੂੰ ਲੱਗਿਆ ਕਿ ਵੀ ਇਹ ਕੋਈ ਕੰਪਿਊਟਰ ਡਾਟਾ ਦੇ ਵਿੱਚ ਗੜਬੜ ਨਾ ਹੋਏ ਔਰ ਉਹਨੇ ਕੁਝ ਟਾਈਮ ਲੈ ਕੇ ਜਦੋਂ ਰੀਸਟਾਰਟ ਜਾਂ ਜੋ ਵੀ ਉਹਨਾਂ ਦਾ ਹੋਏਗਾ ਉਹਨੇ ਦੇਖਿਆ ਵੀ ਇਹ ਗਲਤ ਕੰਪਿਊਟਰ ਜਨਰੇਟਡ ਗੱਲ ਸੀ, ਠੀਕ ਨਹੀਂ ਸੀ। ਸੋ ਮਤਲਬ ਇਹ ਹੈ ਕਿ ਜਦੋਂ ਇੱਕ ਭੜਕਾਟ ਦਾ ਮਾਹੌਲ ਹੁੰਦਾ ਹੈ ਉਹ ਤਾਂ ਇੱਕ ਸਮਝਦਾਰ ਬੰਦਾ ਉੱਥੇ ਬੈਠਾ ਸੀ। ਜੇ ਇਹੀ ਅਮਰੀਕਾ ਰਸ਼ੀਆ ਇਸ ਵੇਲੇ ਨਾਰਥ ਕੋਰੀਆ ਦੇ ਇਸ਼ੂ ਤੇ ਜਾਂ ਕ੍ਰੀਮੀਆ ਦੇ ਇਸ਼ੂ ਤੇ ਜਾਂ ਯੂਕਰੇਨ ਦੇ ਇਸ਼ੂ ਤੇ ਜਾਂ ਮਿਡਲ ਈਸਟ ਦੇ ਇਸ਼ੂ ਤੇ ਕਨਫਲਿਕਟ 'ਚ ਹੁੰਦੇ ਤਾਂ ਫਿਰ ਹੋਣਾ ਸੀ ਕਿ ਵੀ ਇਹ ਟਰੰਪ ਜਿਸ ਨੇ ਕਰ ਦਿੱਤਾ ਕੰਮ ਔਰ ਉਹਨਾਂ ਨੇ ਜਵਾਬੀ ਕਰ ਦੇਣਾ ਸੀ, ਹਾਲਾਂਕਿ ਇੱਥੋਂ ਭਾਵੇਂ ਹੋਇਆ ਵੀ ਨਾ ਹੁੰਦਾ। ਸੋ ਇਹ ਜਦੋਂ ਇਸ ਲੈਵਲ ਦੀਆਂ ਕੰਟਰੀਜ਼ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਤੇ ਇੰਡੀਆ ਪਾਕਿਸਤਾਨ ਤਾਂ ਅਜੇ ਐਮੈਚਿਓਰ ਨੇ ਜੇ ਅਸੀਂ ਕਈ ਮਾਮਲਿਆਂ 'ਚ ਕਹਿਣਾ ਹੋਏ ਕਿ ਵੀ ਜਿਸ ਕਿਸਮ ਦੀ ਭੜਕਾਟ ਬਿਆਨਬਾਜ਼ੀ ਔਰ ਦੋਨੋਂ ਪਾਸੇ ਹਿੰਦੂਤਵਾ ਐਲੀਮੈਂਟ ਇਸ ਵੇਲੇ ਬਿਲਕੁਲ ਪਲੇਇੰਗ ਟੂ ਦਾ ਗੈਲਰੀ ਹੈ ਔਰ ਪਾਕਿਸਤਾਨ ਦੇ ਵਿੱਚ ਵੀ ਜੋ ਹੁਣ ਅਮਰੀਕਾ ਨੇ ਨੀਤੀ ਲਈ ਹੈ ਜਾਂ ਵਿਦਨ ਉੱਥੇ ਇੰਡੀਅਨ ਏਜੰਸੀਜ਼ ਔਰ ਦੂਸਰੀਆਂ ਏਜੰਸੀਜ਼ ਉੱਥੇ ਐਕਟਿਵ ਹੁੰਦੀਆਂ ਨੇ ਉਹਨਾਂ ਦਾ ਇੱਕ ਵਰਗ ਵੀ ਜਿਹੜਾ ਐਕਸਟ੍ਰੀਮ ਲਾਈਨ ਦੇ ਵੱਲ ਝੁਕ ਰਿਹਾ ਆਲਰੇਡੀ ਔਰ ਉਹ ਸਫਰ ਵੀ ਕਰ ਰਹੇ ਨੇ ਉਸ ਤੋਂ। ਹੁਣ ਇਸ ਦੇ ਵਿੱਚ ਜੇ ਅਸੀਂ ਨਿਊਕਲੀਅਰ ਨੂੰ ਲੈ ਆਈਏ ਔਰ ਜਨਰਲ ਰਾਵਤ ਨੇ ਦਿੱਲੀ ਦੇ ਵਿੱਚ ਰਿਪੋਰਟਰਸ ਨਾਲ ਗੱਲ ਕਰਦਿਆਂ ਜਿਹੜੀ ਗੱਲ ਕਹੀ ਉਹਨੇ ਉਸ ਖਿੱਤੇ ਦੇ ਵਿੱਚ ਇੱਕਦਮ ਇਹੀ ਨਹੀਂ ਵੀ ਗਰਮੀ ਪੈਦਾ ਕੀਤੀ, ਇਹ ਇਸ ਕਿਸਮ ਦਾ ਗੈਰ ਜ਼ਿੰਮੇਦਾਰਾਨਾ ਜਿਹੜਾ ਪਾਰਟ ਹੈ ਔਰ ਜਿਵੇਂ ਡੋਨਲਡ ਟਰੰਪ ਬਾਰੇ ਇਹ ਫੀਅਰ ਹੈ ਕਿ ਵੀ ਜਿੰਨੇ ਪ੍ਰੈਸ਼ਰ ਇਸ ਵੇਲੇ ਨੇ ਖਾਸ ਤੌਰ ਤੇ ਜਿਵੇਂ ਰਸ਼ੀਅਨ ਇੰਟਰਫੀਅਰੈਂਸ ਇਲੈਕਸ਼ਨ ਪੀਰੀਅਡ 'ਚ ਹੋਈ ਉਸ ਦੇ ਵਿੱਚ ਟਰੰਪ ਦਾ ਸਨ ਇਨ ਲਾਅ ਜਵਾਈ ਉਸ ਦਾ ਲੜਕਾ ਉਸ ਨੂੰ ਜਿਹੜਾ ਹੈ ਉਹ ਸੱਦਿਆ ਜਾ ਰਿਹਾ ਜਾਂ ਉਹਨਾਂ ਦੀ ਇਨਵੋਲਵਮੈਂਟ ਹੈ ਜਾਂ ਓਵਰਆਲ ਕੁੱਲ ਮਿਲਾ ਕੇ ਨਾਰਥ ਕੋਰੀਆ ਦੇ ਨਾਲ ਕ੍ਰਾਈਸਿਸ ਜਾਂ ਫੋਰਨ ਪਾਲਿਸੀ ਦੀ ਫੇਲਿਅਰ ਈਵਨ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ। ਅੱਜ ਹੀ ਮੈਂ ਇੱਕ ਸਟੋਰੀ ਦੇਖ ਰਿਹਾ ਸੀ ਕਿ ਈਵਨ ਕੈਨੇਡੀਅਨਸ ਨੂੰ ਅਮਰੀਕਾ 'ਚ ਲਿਆਉਣਾ ਆਉਣਾ ਜਾਂ ਉਹਨਾਂ ਦੀ ਫਰਦਰ ਜੋ ਸੈਟਲ ਹੋਣਾ ਜਾਣ ਉਹਨੂੰ ਵੀ ਹਾਰਡ ਕੀਤਾ ਜਾ ਰਿਹਾ। ਹਾਲੇ ਐਲ ਸੈਲਵਾਡੋਰ ਦਾ 2.5 ਲੱਖ ਬੰਦਾ ਜਿਹੜਾ ਕਿ 2000 'ਚ ਅਮਰੀਕਾ 'ਚ ਆਇਆ ਜਦੋਂ ਕਿ ਉੱਥੇ ਅਰਥਕੁਏਕ ਆਇਆ ਸੀ, ਉਹਨਾਂ ਸਾਰਿਆਂ ਦੀ ਡਿਪੋਰਟੇਸ਼ਨ ਹਾਲਾਂ ਉਹਨਾਂ ਦੇ ਕਈਆਂ ਦੇ ਬੱਚੇ ਇੱਥੇ ਜੰਮੇ ਨੇ ਔਰ ਅਗਲੀ ਜਨਰੇਸ਼ਨ ਵੀ ਸ਼ੁਰੂ ਹੋ ਜਾਂਦੀ ਹੈ। 18 ਸਾਲ 'ਚ ਬਹੁਤ ਕੁਝ ਬਦਲਦਾ। ਸੋ ਇੱਕ ਪਾਸੇ ਇਹ ਪ੍ਰੈਸ਼ਰ ਦੇ ਥੱਲੇ ਹੈ ਔਰ ਹਮੇਸ਼ਾ ਜੰਗ ਉਦੋਂ ਹੀ ਹੁੰਦੀ ਹੈ ਜਦੋਂ ਕਿ ਧਿਆਨ ਡਾਈਵਰਟ ਵੀ ਕਰਨਾ ਹੋਏ ਔਰ ਤੁਸੀਂ ਲੋਕਾਂ ਨੂੰ ਜਦੋਂ ਤੁਸੀਂ ਬਾਕੀ ਮਸਲਿਆਂ 'ਚ ਫੇਲ ਹੋ ਰਹੇ ਹੋ ਤਾਂ ਤੁਸੀਂ ਫਿਰ ਪੈਟਰੀਓਟਿਜ਼ਮ ਦੇਸ਼ ਭਗਤੀ ਔਰ ਕੌਮ ਪ੍ਰਸਤੀ ਇਹਦੀ ਪਾਹ ਚਾੜਨੀ। ਔਰ ਮੋਦੀ ਵੀ ਬੜੀ ਬੁਰੀ ਤਰ੍ਹਾਂ ਫੇਲ ਹੋ ਰਿਹਾ ਗੁਜਰਾਤ ਦੇ ਵਿੱਚ ਜਿਹੜਾ ਜਿਸ ਕਿਸਮ ਦੇ ਨਾਲ ਅਖੀਰਲੇ ਪਲ ਤੇ ਇਹਨਾਂ ਨੇ ਜੋ ਵੀ ਕਰਕੇ ਉੱਥੇ ਚੋਣਾਂ ਜਿੱਤੀਆਂ ਨੇ ਪਰ ਹੁਣ ਵਿਦਨ ਕਿਉਂਕਿ ਜਦੋਂ ਤੁਸੀਂ ਸ਼ੇਰ ਦੀ ਸਵਾਰੀ ਕਰਵਾਉਂਦੇ ਹੋ ਜਾਂ ਸ਼ੇਰ ਦੀ ਸਵਾਰੀ ਕਰਦੇ ਹੋ ਫਿਰ ਤੁਸੀਂ ਉਤਰ ਨਹੀਂ ਸਕਦੇ। ਹੁਣ ਜਿਵੇਂ ਹਿੰਦੂਤਵਾ ਦੇ ਐਲੀਮੈਂਟਸ ਨੂੰ ਇਹਨਾਂ ਨੇ ਚੰਬਲਾਇਆ, ਹੁਣ ਖਬਰ ਹੈ ਕਿ ਪ੍ਰਵੀਨ ਤੋਗਾੜੀਆ ਉਹਦੇ ਖਿਲਾਫ ਸੰਮਣ ਜਾਰੀ ਹੋ ਰਹੇ ਨੇ ਔਰ ਗੁਜਰਾਤ ਦੇ ਵਿੱਚ ਉਹ ਗਾਇਬ ਰਿਹਾ ਕੁਝ ਘੰਟੇ ਕਿ ਰਾਜਸਥਾਨ ਦੀ ਪੁਲਿਸ ਗਈ ਉਹਨੂੰ ਗ੍ਰਿਫਤਾਰ ਕਰਨ। ਫਿਰ ਹੋਇਆ ਜੀ ਉਹ ਉੱਥੇ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਸੀ ਉਹਨਾਂ ਨੇ ਬੱਸਾਂ ਬੁੱਸਾਂ ਸਾੜਨੀਆਂ ਸ਼ੁਰੂ ਕਰਤੀਆਂ। ਫਿਰ ਇਹ ਜੀ ਪਾਰਕ ਦੇ ਵਿੱਚ ਬੇਹੋਸ਼ੀ ਦੀ ਹਾਲਤ 'ਚ ਮਿਲਿਆ, ਉਹ ਹੁਣ ਜਿਹੜਾ ਹਸਪੀਟਲ 'ਚ ਹੈ। ਪਰ ਇਹ ਲੱਗ ਰਿਹਾ ਕਿ ਵੀ ਇਹਨਾਂ ਦਾ ਆਪਸੀ ਵੀ ਇਧਰੋਂ ਸ਼ਿਵ ਸੈਨਾ ਔਰ ਬੀਜੇਪੀ ਉਧਰ ਵਿਸ਼ਵ ਹਿੰਦੂ ਪਰਿਸ਼ਦ ਜਿਹੜਾ ਇਹਨਾਂ ਨੇ ਸਾਰਾ ਹਿੰਦੂਤਵਾ ਦਾ ਕ੍ਰੀਏਟ ਕੀਤਾ ਇਹ ਆਪਸ ਵਿੱਚ ਸੱਤਾ ਦੇ ਭੁੱਖੇ ਲੋਕ ਨੇ, ਇਹਨਾਂ ਦਾ ਵੀ ਕਲੈਸ਼ ਚੱਲ ਰਿਹਾ। ਸੁਪਰੀਮ ਕੋਰਟ ਦੇ ਜੱਜਿਸ ਦਾ ਮੁੱਦਾ ਸਾਹਮਣੇ ਆਇਆ ਕਿਵੇਂ 4 ਜੱਜਿਸ ਨੇ। ਸੋ ਕੁੱਲ ਮਿਲਾ ਕੇ ਔਰ ਆਰਥਿਕਤਾ ਇਕੋਨਮੀ ਭਾਰਤ ਦੀ ਜੋ ਜਿੰਨੇ ਕੁ ਵਾਅਦੇ ਝੂਠੇ ਸੱਚੇ ਔਰ 2019 ਦੀਆਂ ਚੋਣਾਂ ਸਿਰ ਤੇ ਨੇ। ਸੋ ਇਹਨਾਂ ਹਾਲਾਤਾਂ 'ਚ ਜਿਹੜਾ ਰਵੱਈਆ ਇੱਕ ਪਾਸੇ ਆਰਮੀ ਚੀਫ ਦਾ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤੀ ਫੌਜ ਨੇ ਸੀਜ਼ ਫਾਇਰ ਦੀ ਉਲੰਘਣਾ ਕਰਦੇ ਆ ਡਾਇਰੈਕਟ ਪਾਕਿਸਤਾਨੀ ਚੌਂਕੀ ਤੇ ਹਮਲਾ ਕੀਤਾ, 4 ਸੋਲਜਰ ਉਹਨਾਂ ਦੇ ਮਾਰ ਦਿੱਤੇ, 2-3 ਜ਼ਖਮੀ ਨੇ ਔਰ ਅੱਜ ਹੀ ਪਾਕਿਸਤਾਨ ਦੇ ਇਸਲਾਮਾਬਾਦ ਦੇ ਵਿੱਚ ਫੋਰਨ ਆਫਿਸ ਇਹਨਾਂ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸਮਨ ਕਰਕੇ ਪਾਕਿਸਤਾਨ ਨੇ ਉਹਦਾ ਪ੍ਰੋਟੈਸਟ ਕੀਤਾ। ਪਰ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਵੀ ਇਹ ਜਦੋਂ ਟਾਈਮਿੰਗ ਤੁਸੀਂ ਦੇਖਦੇ ਹੋ ਕਿ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦੇ ਇੰਡੀਆ 'ਚ ਹੋਣਾ, ਟਰੰਪ ਦੀ ਹੌਸਟਿਲਿਟੀ ਵਿਦਨ ਇੰਡੀਆ ਇੱਕ ਟਰਮੋਇਲ ਵਾਲੀ ਸਿਚੁਏਸ਼ਨ ਔਰ ਜੁਡੀਸ਼ੀਅਲ
ਮਿਊਟੀਨੀ ਦੀ ਗੱਲ ਹੁੰਦੇ ਆ, ਰਾਵਤ ਦਿੱਲੀ ਦੇ ਵਿੱਚ ਕਹਿੰਦੇ ਜੀ ਕਿ ਇਸਲਾਮਾਬਾਦ ਜਦੋਂ ਕਿ ਇਹਨੇ ਰਿਪੋਰਟਰਸ ਨਾਲ ਗੱਲ ਕੀਤੀ, ਉਹਨੇ ਕਿਹਾ ਕਿ ਵੀ ਵਿਲ ਕਾਲ देयर ਬਲਫ ਇਫ ਗਿਵਨ ਦਾ ਟਾਸਕ, ਵੀ ਵਿਲ ਨਾਟ ਸੇ ਵੀ ਕੈਨਟ ਕ੍ਰਾਸ ਦਾ ਬਾਰਡਰ ਬਿਕੋਜ਼ ਦੇ ਹੈਵ ਨਿਊਕਲੀਅਰ ਵੈਪਨਸ। ਹੁਣ ਉਹਨੇ ਜਿਵੇਂ 1998 ਦੇ ਵਿੱਚ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਬਣਿਆ, ਉਸ ਤੋਂ ਪਹਿਲਾਂ ਹਾਲਾਂਕਿ ਇੰਡੀਆ ਨੇ 1974 ਦੇ ਵਿੱਚ ਇੰਦਰਾ ਗਾਂਧੀ ਦੇ ਵੇਲੇ ਪੋਖਰਾਨ ਦੇ ਵਿੱਚ ਜਿਹੜਾ ਪੋਖਰਾਨ 1 ਜਿਹਨੂੰ ਕਿਹਾ ਜਾਂਦਾ ਔਰ ਜਿਹਦਾ ਕੋਡ ਨੇਮ ਸਮਾਈਲਿੰਗ ਬੁੱਧਾ ਸੀ ਕਿ ਬੁੱਧਾ ਮੁਸਕਰਾ ਰਿਹਾ। ਔਰ ਇਹ ਵੀ ਜਿਵੇਂ ਮੈਂ ਅਕਸਰ ਕਹਿੰਦਾ ਕਿ ਵੀ ਇਹਨਾਂ ਦੀ ਜਿਹੜੀ ਹੌਸਟਿਲਿਟੀ ਹੈ ਬੁੱਧ ਨੂੰ ਇਹਨਾਂ ਨੇ ਕਦੇ ਮਾਫ ਨਹੀਂ ਕੀਤਾ, ਕਿਉਂਕਿ ਬੁੱਧ ਨੇ ਚੈਲੰਜ ਕੀਤਾ ਸੀ ਬ੍ਰਾਹਮਣਵਾਦ ਨੂੰ। ਬਨਾਰਸ ਖਲੋ ਕੇ ਉਹਨੇ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਔਰ ਕਿਵੇਂ 1000 ਸਾਲ ਬੁੱਧਿਜ਼ਮ ਫਲਰਿਸ਼ ਹੋਇਆ ਉੱਥੇ, ਫਿਰ ਕਿਵੇਂ ਬ੍ਰਾਹਮਣਵਾਦੀਆਂ ਨੇ ਸ਼ਾਸਤਰ ਤੇ ਸ਼ਸਤਰ ਇਹਦਾ ਇਸਤੇਮਾਲ ਕਰਕੇ ਬੁੱਧ ਧਰਮ ਦਾ ਸਫਾਇਆ ਕੀਤਾ। ਔਰ ਜਿਹੜਾ ਬੁੱਧ ਧਰਮ ਅਹਿੰਸਾ 'ਚ ਯਕੀਨ ਰੱਖਦਾ ਹੈ, ਅਹਿੰਸਾ ਪਰਮੋ ਧਰਮਾ ਉਹਨਾਂ ਦਾ ਸਲੋਗਨ ਹੈ, ਉਹਨਾਂ ਬੋਧੀਆਂ ਦਾ ਅੰਤ ਕਰਕੇ ਉਹ ਹਿੰਸਾ ਪਰਮੋ ਧਰਮਾ ਇਹਨਾਂ ਨੇ ਕਿਹਾ ਜੀ ਅਸੀਂ ਅਹਿੰਸਾ 'ਚ ਕਰਦੇ, ਲੇਕਿਨ ਬੁੱਧ ਨੂੰ ਮੁਆਫ ਨਹੀਂ ਕੀਤਾ। ਇਸ ਲਈ ਤੁਸੀਂ ਲੋਕਾਂ ਦੀ ਤਬਾਹੀ ਡਿਸਟਰਕਸ਼ਨ ਦੇ ਨਿਊਕਲੀਅਰ ਹਥਿਆਰ ਬਣਾ ਰਹੇ ਹੋ, ਉਹਦਾ ਕੋਡ ਨੇਮ ਰੱਖ ਰਹੇ ਹੋ ਸਮਾਈਲਿੰਗ ਬੁੱਧਾ। ਫਿਰ ਉਹੀ ਜਦੋਂ 1998 ਦੇ ਵਿੱਚ 11 ਤੋਂ 13 ਮਈ ਨੂੰ ਵਾਜਪਾਈ ਪ੍ਰਾਈਮ ਮਿਨਿਸਟਰ ਸੀ, 5 ਨਿਊਕਲੀਅਰ ਧਮਾਕੇ ਜਿਹੜੇ ਨੇ ਇੰਡੀਆ ਨੇ ਉਸੇ ਹੀ ਪੋਖਰਾਨ ਜਿਹੜਾ ਅਗੇਨ ਸਾਡੇ ਸਿੱਖ ਹੋਮਲੈਂਡ ਦਾ ਬੈਕਯਾਰਡ ਹੈ ਕੀਤਾ, ਤੇ ਉਹਦਾ ਕੋਡ ਨੇਮ ਰੱਖਿਆ ਲਾਫਿੰਗ ਬੁੱਧਾ। ਔਰ ਜ਼ਾਹਰ ਹੈ ਕਿ 1974 ਚ ਜਦੋਂ ਇੰਦਰਾ ਗਾਂਧੀ ਨੇ ਪਹਿਲਾ ਜਿਹੜਾ ਇਹ ਟੈਸਟ ਕੀਤਾ ਪਾਕਿਸਤਾਨ ਦੇ ਵਿੱਚ, ਇਹ ਕ੍ਰੈਡਿਟ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਾਂਦਾ ਹੈ ਕਿ ਉਹਨੇ ਇਮੀਡੀਏਟਲੀ, ਹਾਲਾਂ ਉਸ ਤੋਂ ਪਹਿਲਾਂ ਵੀ ਉਹ ਜਦੋਂ ਮਿਨਿਸਟਰ ਸੀ ਅਯੂਬ ਖਾਨ ਦੀ ਕੈਬਨਿਟ 'ਚ ਉਹ ਇਸ ਦੀ ਵਕਾਲਤ ਕਰਦਾ ਸੀ, ਟੂ ਯੰਗ ਸੀ, ਲੇਕਿਨ ਉਹਦੀ ਗੱਲ ਨਹੀਂ ਸੀ ਸੁਣੀ ਗਈ। ਔਰ 74 ਤੋਂ ਬਾਅਦ ਫਿਰ ਜਿਸ ਅੰਦਾਜ਼ ਦੇ ਵਿੱਚ ਭੁੱਟੋ ਨੇ ਦੁਨੀਆ 'ਚ ਖਾਸ ਤੌਰ ਤੇ ਇਸਲਾਮਿਕ ਮੁਲਕਾਂ 'ਚ ਫਿਰ ਕੇ ਔਰ ਕਿਵੇਂ ਜਿਹੜਾ ਉਹ ਨਿਊਕਲੀਅਰ ਪ੍ਰੋਗਰਾਮ ਨੂੰ ਕੀਤਾ, ਔਰ ਇਹ ਫਿਰ ਕ੍ਰੈਡਿਟ ਜਾਂਦਾ ਹੈ ਪਾਕਿਸਤਾਨ ਦੇ ਜਿਹੜੇ ਫੋਲੋਇੰਗ ਇਨਕਲੂਡਿੰਗ ਜ਼ਿਆਉਲ ਹਕ। ਹਾਲਾਂਕਿ ਅਸੀਂ ਉਹਨਾਂ ਦੀਆਂ ਨੀਤੀਆਂ ਨਾਲ ਸਾਰਿਆਂ ਦੀ ਸਹਿਮਤ ਹੋਈ ਹੈ ਨਾ ਹੋਈ ਹੈ ਕਿ ਇਹਦੇ ਬਾਵਜੂਦ ਕਿ ਕਿੰਨਾ ਪ੍ਰੈਸ਼ਰ ਸੀ ਉਹਦੇ ਤੇ, ਪਰ ਕਿਉਂਕਿ ਅਮਰੀਕਨ ਫਸੇ ਹੋਏ ਸੀ 1979 ਦੇ ਵਿੱਚ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, ਸੋ ਪ੍ਰੌਕਸੀ ਵਾਰ ਪਾਕਿਸਤਾਨ ਲੜ ਰਿਹਾ ਸੀ ਅਮਰੀਕਾ ਦੇ ਬਿਹਾਫ ਤੇ, ਸੋ ਉਹਨਾਂ ਨੇ ਆਪਣਾ ਪ੍ਰੋਗਰਾਮ ਜਾਰੀ ਰੱਖਿਆ। ਔਰ ਇਹ ਜਦੋਂ ਵਾਜਪਾਈ ਨੇ ਦੁਬਾਰਾ ਟੈਸਟ ਕੀਤੇ, ਹਾਲਾਂਕਿ ਟੈਸਟ ਤਾਂ ਹੋਏ ਸੀ, ਇੰਡੀਆ ਨੂੰ ਲੋੜ ਨਹੀਂ, ਪਰ ਉਹ ਇਹ ਸਮਝਦੇ ਸੀ ਜਿਹੜਾ ਭੁਲੇਖਾ ਹੁਣ ਵੀ ਜਨਰਲ ਰਾਵਤ ਜਾਂ ਹਿੰਦੂਤਵੀ ਹਾਕਮ ਪਾਲ ਰਹੇ ਨੇ, ਉਹ ਇਹ ਸਮਝਦੇ ਸੀ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ। ਔਰ ਜਿਉਂ ਹੀ ਇਹਨਾਂ ਨੇ 11 ਤੇ 13 ਮਈ ਨੂੰ ਕੀਤੇ, ਤੁਸੀਂ ਉਸ ਪੀਰੀਅਡ ਦੀਆਂ ਅਖਬਾਰਾਂ ਕੱਢ ਲਓ, 14 ਮਈ ਨੂੰ ਐਲਕੇ ਅਡਵਾਨੀ ਜਿਹੜਾ ਕਿ ਹੋਮ ਮਿਨਿਸਟਰ ਸੀ, ਉਹਨੇ ਪਾਕਿਸਤਾਨ ਨੂੰ ਜਿਸ ਅੰਦਾਜ਼ ਦੇ ਵਿੱਚ ਵੰਗਾਰਿਆ ਕਿ ਮਤਲਬ ਇਹ ਸੀ ਕਿ ਸਾਨੂੰ ਕਸ਼ਮੀਰ ਫੜਾ ਦਿਓ, ਜਿਹੜਾ ਤੁਹਾਡੇ ਕੋਲ ਹੈ ਉਹ ਵੀ ਫੜਾ ਦਿਓ ਸਾਨੂੰ, ਨਹੀਂ ਤੇ ਅਸੀਂ ਇਹ। ਪਰ ਕਿਉਂਕਿ ਉਦੋਂ ਵੀ ਇਹਨਾਂ ਦੀ ਏਜੰਸੀਆਂ ਨੇ ਔਰ ਭੁਲੇਖਾ ਖਾਧਾ, ਉਹ ਸਮਝਦੇ ਸੀ ਵੀ ਐਵੇਂ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਦੀ ਇਹ ਜਿਹੜਾ ਉਹ ਗੁੱਡਾ ਹੀ ਬੰਨਿਆ ਹੋਇਆ ਇਹਨਾਂ ਨੇ, ਇਹਨਾਂ ਦਾ ਹੈ ਨਹੀਂ, ਜਿਹਨੂੰ ਕਹਿੰਦੇ ਨੇ ਕਿ ਜੀ ਇਹ ਬਲਫ ਕਰ ਰਹੇ ਨੇ ਸਾਨੂੰ। ਪਰ ਜਿਉਂ ਹੀ ਪਾਕਿਸਤਾਨ ਨੇ ਛਗਾਈ ਬਲੋਚਿਸਤਾਨ ਦੇ ਵਿੱਚ 28 ਤੇ 30 ਮਈ ਨੂੰ ਵਾਪਸੀ, ਫਿਰ 6 ਜਿਹੜੇ ਨੇ ਉਹਨਾਂ ਨੇ ਟੈਸਟ ਕੀਤੇ ਔਰ ਉਸ ਦੀਆਂ ਇਮੇਜਸ ਪਿਕਚਰਸ, ਕਿਉਂਕਿ ਜਦੋਂ ਵੀ ਟੈਸਟ ਹੁੰਦੇ ਨੇ ਉਹ ਅਮਰੀਕਾ ਤੱਕ ਬੈਠੇ ਜਿਹੜੇ ਇਹਨਾਂ ਦੇ ਰਿਕਾਰਡ ਕਰਨ ਵਾਲੇ ਨੇ ਉਹਨਾਂ ਨੂੰ ਹੋ ਗਿਆ ਕਿ ਵੀ ਹੈ ਵੀ ਅਸਲੀ ਨੇ, ਔਰ ਜਿਹੜੀ ਉਹਨਾਂ ਦੀਆਂ ਡਿਵਾਈਸਿਸ ਤਾਂ ਕਰੂਡ ਜਿਹੀ ਸੀ, 74 ਵਾਲੀ ਵੀ ਕਰੂਡ ਸੀ, ਪਰ ਇਹ ਜਿਹੜੀ ਪਾਕਿਸਤਾਨ ਦਾ ਛਗਾਈ ਦੇ ਵਿੱਚ ਜਿਹੜਾ ਟੈਸਟ ਸੀ ਉਹ ਕਿਸੇ ਗੱਲੋਂ ਵੀ ਭਾਰਤ ਦੇ ਜਿਹੜਾ 2 ਹਫ਼ਤੇ ਪਹਿਲਾਂ ਲਗਭਗ ਭਾਰਤ ਉਸ ਤੋਂ ਘੱਟ ਨਹੀਂ ਸੀ। ਸੋ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਸੀ ਕਿ ਵੀ ਰਿਐਕਸ਼ਨ ਕੀ ਸੀ ਭਾਰਤ ਦਾ, ਜਿਵੇਂ ਪੰਜਾਬੀ 'ਚ ਕਹਿੰਦੇ ਮਾਂ ਮਰ ਗਈ ਨਾ, ਕਿਉਂਕਿ ਉਹੀ ਜਦੋਂ ਉਹਨਾਂ ਨੇ ਮਈ 'ਚ ਕੀਤੇ ਤੇ ਭਾਰਤ ਭਰ ਦੇ ਸ਼ਹਿਰਾਂ ਦੇ ਵਿੱਚ ਦੂਜੇ ਹਿੰਦੂਤਵੀ ਔਰ ਸਾਰੇ ਡਾਂਸ ਕਰ ਰਹੇ ਸੀ। ਔਰ ਇਹ ਅਮਰੀਕਾ ਜਾਂ ਵੈਸਟਰਨ ਵਰਲਡ ਜਿਹੜੇ ਲੋਕ ਸਮਝਦੇ ਨੇ ਕਿ ਨਿਊਕਲੀਅਰ ਦਾ ਕੀ ਹੁੰਦਾ ਹੈ, ਕਿਉਂ ਜਿਹੀ ਤਬਾਹੀ ਕਰਦਾ ਹੈ, ਉਹਨਾਂ ਨੇ ਕਿਹਾ ਡਾਂਸਿੰਗ ਫॉर ਨਿਊਕਲੀਅਰ ਥਿੰਗ। ਮਤਲਬ ਇਹ ਤਾਂ ਜਿਹੜੇ ਨੇ ਇਹ ਆਊਟ ਆਫ ਦਾ ਵੇ ਜਾ ਕੇ ਜਿਹੜਾ ਈਵਨ ਡੰਪ ਹੁੰਦਾ ਹੈ ਕੋਈ ਵੀ ਇਸ ਰੇਡੀਏਸ਼ਨ ਜਾਂ ਦੂਜੇ ਦਾ, ਉਹ ਨਹੀਂ ਕਰਨ ਦਿੰਦੇ ਸਮੁੰਦਰਾਂ ਚੋਂ ਦੂਰ ਦੂਰ ਤੱਕ ਕਿ ਭਾਈ ਇਹ ਸਾਰਾ ਜਿਹੜਾ ਖਰਾਬ ਕਰ। ਪਰ
ਇਹ ਹਿੰਦੂਤਵੀ ਸਟਾਈਲ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਉਸ ਪੀਰੀਅਡ ਦੇ ਵਿੱਚ ਇਹਨਾਂ ਨੂੰ ਇਹ ਭੁਲੇਖਾ ਸੀ ਕਿ ਇਹ ਬਲਫ ਹੈ ਔਰ ਇਹਦੀ ਇਹਨਾਂ ਨੇ ਮਾਰ ਖਾਧੀ, ਇਹ ਜਿਹੜਾ ਇਸ ਰਾਵਤ ਦਾ ਇਹ ਇਸ ਕਿਸਮ ਦੀ ਕੋਈ ਦਿਲਵਦੀ ਜਾਂ ਇਹਨਾਂ ਨੇ ਕੀਤੀ ਤੇ ਇਹ ਮੁਕੰਮਲ ਤਬਾਹੀ ਉਸ ਖਿੱਤੇ ਦੀ ਹੋਏਗੀ। ਔਰ ਇਸ ਰਾਵਤ ਦੇ ਬਿਆਨ ਤੋਂ ਠੀਕ ਬਾਅਦ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਖਵਾਜਾ ਆਸਿਫ, ਉਹਨਾਂ ਨੇ ਇਹਦਾ ਜਵਾਬ ਦਿੱਤਾ, ਵੈਰੀ ਇਰਰਿਸਪੋਂਸਿਬਲ ਅਮਾਊਂਟਸ ਟੂ ਇਨਵੀਟੇਸ਼ਨ ਫॉर ਨਿਊਕਲੀਅਰ ਐਨਕਾਊਂਟਰ, ਕਿ ਵੀ ਇਹ ਜਿਹੜਾ ਰਾਵਤ ਕਹਿ ਰਿਹਾ ਹੈ ਇਹ ਨਿਊਕਲੀਅਰ ਟਕਰਾਅ ਦਾ ਜਿਹੜਾ ਹੈ ਇਹ ਇਨਵੀਟੇਸ਼ਨ ਹੈ। ਤੁਸੀਂ ਕਹੋ ਜੀ ਕਿ ਅਸੀਂ ਹੁਕਮ ਦੀ ਉਡੀਕ ਹੈ, ਅਸੀਂ ਇਹਨਾਂ ਦਾ ਨਿਊਕਲੀਅਰ ਬਲਫ ਖਤਮ ਕਰ ਦਿਆਂਗੇ, ਅਸੀਂ ਕ੍ਰਾਸ ਕਰਾਂਗੇ ਔਰ ਅਸੀਂ ਇਹ ਕਰ ਦਿਆਂਗੇ। ਇਫ ਦੈਟ ਇਜ਼ ਵਾਟ ਦੇ ਡਿਜ਼ਾਇਰ ਦੇ ਆਰ ਵੈਲਕਮ ਟੂ ਟੈਸਟ ਆਵਰ ਰਿਜ਼ੋਲਵ, ਕਿ ਜੇ ਇਹਨਾਂ ਦੀ ਚਾਹਨਾ ਇਹੀ ਹੈ ਜੀ ਤੇ ਬਹੁਤ ਸਵਾਗਤ ਹੈ ਤੁਹਾਡਾ, ਜੀ ਆਇਆਂ ਨੂੰ, ਤੁਸੀਂ ਆ ਜਾਓ। ਦ ਜਨਰਲਸ ਡਾਊਟ ਵੁੱਡ ਸਵਿਫਟਲੀ ਬੀ ਰਿਮੂਵਡ, ਕਿ ਜਨਰਲ ਰਾਵਤ ਦਾ ਜਿਹੜਾ ਦਿਮਾਗ ਹੈ ਉਹ ਬੜੀ ਜਲਦੀ ਨਾਲ ਅਸੀਂ ਸਾਫ਼ ਕਰ ਦਿਆਂਗੇ, ਉਸ ਦਾ ਜਿਹੜਾ ਸ਼ੱਕ ਹੈ ਉਹ ਦੂਰ ਹੋ ਜਾਏਗਾ। ਔਰ ਪਾਕਿਸਤਾਨੀ ਆਰਮੀ ਦੇ ਸਪੋਕਸਮੈਨ ਨੇ ਵੀ ਇਹਨੂੰ ਕ੍ਰਿਟਿਸਾਈਜ਼ ਕੀਤਾ ਹੈ। ਸ਼ੁੱਡ ਦੇ ਵਿਸ਼ ਟੂ ਟੈਸਟ ਅਵਰ ਰਿਜ਼ੋਲਵ ਦੇ ਮੇ ਟਰਾਈ ਐਂਡ ਸੀ ਇਟ ਫॉर ਥੈਮਸੈਲਵਸ, ਕਿ ਜੇ ਸਾਡਾ ਇਰਾਦਾ ਦੇਖਣਾ ਹੈ ਰਿਜ਼ੋਲਵ ਤੇ ਫਿਰ ਟਰਾਈ ਕਰਕੇ ਦੇਖ ਲੈਣ। ਵੀ ਹੈਵ ਅ ਕ੍ਰੈਡੀਬਲ ਨਿਊਕਲੀਅਰ ਕੈਪੇਬਿਲਿਟੀ ਐਕਸਕਲੂਸਿਵਲੀ ਮੈਂਟ ਫॉर ਥ੍ਰੈਟ ਫਰਮ ਦਾ ਈਸਟ, ਕਿ ਅਸੀਂ ਰੱਖਿਆ ਹੋਇਆ ਪ੍ਰਬੰਧ ਕੀਤਾ ਤੁਹਾਡੇ ਲਈ ਕੀਤਾ ਹੋਇਆ, ਪੂਰਬ ਤੋਂ ਤੁਹਾਡਾ ਅਟੈਕ ਲਈ। ਬਟ ਵੀ ਬਿਲੀਵ ਇਟ ਇਜ਼ ਅ ਵੈਪਨ ਆਫ ਡੈਟਰੈਂਸ ਨਾਟ ਅ ਚੋਇਸ, ਸਾਡੀ ਇਹ ਚੋਇਸ ਨਹੀਂ ਹੈ, ਪਰ ਜੇ ਤੁਸੀਂ ਇਸ ਕਿਸਮ ਦੀ ਕੋਈ ਹਕਾਮਤ ਕਰੋਗੇ ਤੇ ਫਿਰ ਇਸ ਤੇ ਜਿਹੜਾ ਹੈ ਉਹ ਸਿੱਟੇ ਭੁਗਤਣ ਦੇ ਲਈ ਤਿਆਰ ਰਹੋ। ਇਹ ਆਸਿਫ ਗਫੂਰ ਜਿਹੜੇ ਆਰਮੀ ਸਪੋਕਸਮੈਨ ਨੇ, ਉਹਨਾਂ ਨੇ ਕਿਹਾ ਕਿ ਵੀ ਇੰਡੀਆ ਮਸਟ ਨਾਟ ਰਿਮੇਨ ਇਨ ਇਲੂਜਨ, ਐਵੇਂ ਭੁਲੇਖੇ ਜਾਂ ਧੋਖੇ 'ਚ ਨਾ ਰਹਿਣਾ। ਹੁਣ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਇਹ ਇੰਡੀਆ ਦੀ ਜਨਰਲ ਜੇ ਸਿੰਘ ਦੇ ਵੇਲੇ ਕੋਲਡ ਸਟਾਰਟ ਜਿਹੜੀ ਹੈ ਉਹਨਾਂ ਨੇ ਸਾਡੀ ਡਾਕਟਰੀਨ ਹੈ ਔਰ ਇਹ ਉਹ ਹੈ। ਔਰ ਈਵਨ ਮੈਂ ਸਮਝਦਾ ਵੀ ਅਸੀਂ ਜਦੋਂ ਸਿੱਖ ਹੋਮਲੈਂਡ ਦੀ ਗੱਲ ਕਰਦੇ ਹਾਂ ਕਿ ਭਾਈ ਅਸੀਂ ਸੈਂਡਵਿਚ ਔਰ ਤਬਾਹੀ ਹੋਏਗੀ, ਜ਼ਾਹਰ ਹੈ ਵੀ ਇਹਨਾਂ ਨੇ ਪ੍ਰਿਥਵੀ ਮਿਸਾਈਲਾਂ ਜਲੰਧਰ 'ਚ ਰੱਖੀਆਂ ਹੋਈਆਂ। ਹੁਣ ਜਿੰਨੀ ਮਰਜ਼ੀ ਪਾਕਿਸਤਾਨ ਦੀ ਸਿੱਖਾਂ ਨਾਲ ਹਮਦਰਦੀ ਹੋਏ ਜਾਂ ਜੇ ਤੁਹਾਨੂੰ ਜਿਹੜਾ ਆਪਣੀ ਤਬਾਹੀ ਨਜ਼ਰ ਆਏ ਤਾਂ ਫਿਰ ਹੁੰਦਾ ਹੈ ਕਿ ਭਾਈ ਅਸੀਂ ਤਾਂ ਜਾਣਾ ਹੀ ਹੈ, ਤੁਹਾਨੂੰ ਵੀ ਨਹੀਂ, ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬੇਂਗੇ, ਵੀ ਅਸੀਂ ਜੇ ਉਹਨਾਂ ਨੇ ਜਲੰਧਰ ਰੱਖ ਕੇ ਲਾਹੌਰ ਜਾਂ ਦੂਜੇ ਤੇ ਫਾਇਰ ਕਰਨਾ ਤੇ ਉਹ ਕਿੱਥੇ ਰੀਟੈਲੀਏਟ ਕਰਨਗੇ। ਸੋ ਜ਼ਾਹਿਰ ਹੈ ਵੀ ਇਹ ਜਿਹੜੇ ਇੰਡੀਅਨ ਰੂਲਰਸ ਨੇ ਇਹ ਜਿੱਥੇ ਦੋਨੋਂ ਪਾਸਿਆਂ ਦੇ ਪੰਜਾਬਾਂ ਦੀ ਤਬਾਹੀ ਚਾਹੁੰਦੇ ਨੇ, ਉੱਥੇ ਸਿੱਖ ਕੌਮ ਦਾ ਜਾਂ ਸਾਡੀ ਉਹ ਸਾਰੀ ਸਮੁੱਚੀ ਜਿਹੜੀ ਸਾਡੀ ਸਿਵਲਾਈਜੇਸ਼ਨ ਹੈ ਉਹਦੀ ਮੁਕੰਮਲ ਤਬਾਹੀ ਚਾਹੁੰਦੇ ਨੇ। ਔਰ ਇਸ ਗੱਲ ਨੂੰ ਈਵਨ ਕਿ ਇਹ ਡੇਂਜਰ ਕਿਸ ਹੱਦ ਤੱਕ ਹੈ, ਪਾਕਿਸਤਾਨ ਦਾ ਬੜਾ ਪਪੂਲਰ ਜਿਸ ਤੇ ਕਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਜਿਹਦੇ ਲਈ ਲਿਖਦੇ ਰਹੇ, ਡਾਨ ਅਖਬਾਰ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਡਾਨ ਦਾ ਐਡੀਟੋਰੀਅਲ ਹੈ, ਡੇਂਜਰ ਆਫ ਕਨਫਲਿਕਟ ਬਿਟਵੀਨ ਪਾਕਿਸਤਾਨ ਇੰਡੀਆ ਗਰੋਇੰਗ, ਕਿ ਇਹ ਜਿਹੜਾ ਟਕਰਾਅ ਹੈ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਇਹ ਕਾਫੀ ਵੱਧ ਰਿਹਾ। ਔਰ ਇਹ ਜਿਹੜਾ ਇਸ ਸਾਰੇ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਵੀ ਇਹ ਕੋਈ ਠੀਕ ਨਹੀਂ, ਇੱਕ ਪਾਸੇ ਬਾਰਡਰ ਦੇ ਉੱਤੇ ਟੈਨਸ਼ਨ ਹੈ, ਦੂਸਰੇ ਪਾਸੇ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਨੇ। ਔਰ ਇਹ ਜਿਹੜਾ ਜਿਹੜੀ ਕੋਲਡ ਸਟਾਰ ਡਾਕਟਰੀਨ ਸੀ ਇਹਨੇ ਪਹਿਲਾਂ ਤੋਂ ਹੀ ਨਿਊਕਲੀਅਰ ਕਨਫਲਿਕਟ ਦੇ ਖਰਚੇ ਨੂੰ ਵਧਾਇਆ ਸੀ। ਔਰ ਹੁਣ ਇੰਡੀਆ ਜਿਸ ਅੰਦਾਜ਼ ਦੇ ਵਿੱਚ ਇਹਨੂੰ ਪਰਸਿਊ ਕਰ ਰਿਹਾ ਹੈ, ਇਹ ਜਿਹੜਾ ਕੋਈ ਵੀ ਟਕਰਾ ਉਹ ਤਬਾਹੀ ਵਾਲਾ ਹੋਏਗਾ। ਔਰ ਜਿਵੇਂ ਮੈਂ ਕਿਹਾ ਕਿ ਵੀ ਪਾਕਿਸਤਾਨ ਨੇ ਜੇ ਉਹਨਾਂ ਦੇ ਹੁਣ ਸ਼ੋਲਜਰ ਤੁਸੀਂ ਫੁੱਲ ਸਕੇਲ ਮੋਰਟਰ ਜਿਹੜਾ ਫਾਇਰ ਕਰਦੇ ਹੋ, ਸ਼ੋਲਜਰਸ ਮਾਰਦੇ ਹੋ, ਇਹ ਵੀ ਉਸ ਭੜਕਾਟ ਦਾ ਨਤੀਜਾ। ਔਰ ਈਵਨ ਹਾਲਾਂਕਿ ਪੋਪ ਨੇ ਕੋਈ ਪਾਕਿਸਤਾਨ ਇੰਡੀਆ ਦੇ ਕੰਟੈਕਸਟ 'ਚ ਸ਼ਾਇਦ ਸਿੱਧੇ ਤੌਰ ਤੇ ਨਹੀਂ ਕਿਹਾ ਹੈ, ਲੇਕਿਨ ਉਹਦੀ ਅੱਜ ਕੱਲ੍ਹ ਪੋਪ ਚਿਲੀ ਔਰ ਪੀਰੂ ਦੇ ਦੌਰੇ ਤੇ ਨੇ, ਔਰ ਉੱਥੇ ਜਦੋਂ ਇਸ ਸਾਰੇ ਮਾਮਲੇ ਦੀ ਗੱਲ ਹੋਈ ਤੇ ਇਹਦੀ ਹੈਡਲਾਈਨ ਹੈ, ਪੋਪ ਕਹਿੰਦਾ ਵਰਲਡ ਇਜ਼ ਵਨ ਸਟੈਪ ਅਵੇ ਫਰੋਮ ਨਿਊਕਲੀਅਰ ਵਾਰ, ਕਿ ਦੁਨੀਆ ਸਿਰਫ ਇੱਕ ਕਦਮ ਦੂਰ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਪੋਪ ਫ੍ਰਾਂਸਿਸ ਸੈਡ ਔਨ ਮੰਡੇ ਹੀ ਵਾਜ਼ ਰੀਅਲੀ ਅਫਰੇਡ about the danger of nuclear war and that the world now stood at the very limit, ਕਿ ਵੀ ਮੈਨੂੰ ਡਰ ਹੈ ਨਿਊਕਲੀਅਰ ਲੜਾਈ ਜੰਗ ਦਾ ਔਰ ਇਹ ਬਿਲਕੁਲ ਅਸੀਂ ਸੀਮਾ ਦੇ ਉੱਤੇ ਖੜੇ ਹਾਂ। His comment made as he flew off for a visit to Chile and Peru came after Hawaii issued a false missile alert
that provoked panic in the US state and highlighted the risk of possible unintended nuclear war with North Korea. मैं beginning च किया कि false signal हवाई सारिਆਂ ਦੇ ਟੈਲੀਵਿਜ਼ਨ ਤੇ ਵੀ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਆਇਆ, ਫਿਰ ਟੈਲੀਵਿਜ਼ਨਸ ਨੇ, ਔਰ 10 ਮਿੰਟ ਲੱਗੇ ਇਸ ਗੱਲ ਨੂੰ ਜਦੋਂ ਤੱਕ ਡਿਨਾਈ ਹੋਇਆ, ਉਦੋਂ ਤੱਕ ਲੋਕ ਜਿਹੜੇ ਨੇ ਘਬਰਾਹਟ ਦੇ ਵਿੱਚ, ਉਹ ਹਵਾਈ ਯੂਨੀਵਰਸਿਟੀ ਦਾ ਸੀ ਸਟੂਡੈਂਟ ਦੌੜ ਰਹੇ ਨੇ, ਉਹਨਾਂ ਦਾ ਇੱਕ MP ਕਹਿ ਰਿਹਾ ਕਿ ਵੀ ਮੈਂ ਤਾਂ ਬਾਥਰੂਮ ਦੇ ਟੱਬ 'ਚ ਲੁਕ ਗਿਆ, ਉਹਨਾਂ ਨੇ ਕਿਹਾ ਵੀ ਹੋ ਗਿਆ ਜਿਹੜਾ, ਸੋ ਉਹਨੇ ਪੋਪ ਨੇ ਕਿਹਾ ਕਿ ਵੀ ਇਹ ਜਿਹੜਾ ਹਵਾਈ ਫਾਲਸ ਅਲਰਟ ਆਇਆ, ਇਹਦੇ ਤੋਂ ਬਾਅਦ ਮੈਨੂੰ ਲੱਗਦਾ ਕਿ ਵੀ ਇਹ ਤਾਂ ਅਸੀਂ ਇੱਕ ਸਟੈਪ ਦੂਰ ਹੈ, ਔਰ ਕੋਈ ਵੀ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਕਿਤੇ ਵੀ ਲਿਜਾ ਸਕਦੀ। ਸੋ ਅਸੀਂ ਇਸ ਸੈਗਮੈਂਟ ਨੂੰ ਕਨਕਲੂਡ ਕਰੀਏ, ਔਰ ਹਮੇਸ਼ਾ ਹੀ ਜਦੋਂ ਵੀ ਮੈਨੂੰ ਇੱਥੇ ਵਾਸ਼ਿੰਗਟਨ DC ਜਿਹੜਾ ਉਹ ਪੋਲੀਟੀਕਲ ਐਕਟਿਵਿਸਟ ਹੋਣ ਦੇ ਨਾਤੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨਾਲ ਮਿਲਣ ਦਾ ਮੌਕਾ ਮਿਲਿਆ ਪਿਛਲੇ 25 ਸਾਲ 'ਚ, ਹਾਲਾਂਕਿ ਅਜੇ ਤੱਕ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਇੰਨੀ ਸਮਝ ਆਈ ਨਹੀਂ ਹੈ। ਮੇਰਾ ਹਮੇਸ਼ਾ ਹੀ ਇਹ ਕਹਿਣਾ ਹੈ ਕਿ ਵੀ ਇੱਕ ਪਾਸੇ ਇਹ ਠੀਕ ਹੈ ਵੀ ਹੁਣ ਤੁਸੀਂ ਹਿਊਮਨ ਰਾਈਟਸ ਦਾ ਮੁੱਦਾ ਦੁਨੀਆ 'ਚ, ਖਾਸ ਤੌਰ 'ਤੇ ਉਦੋਂ ਅਮਰੀਕਾ ਜਾਂ ਪੱਛਮੀ ਦੇਸ਼ਾਂ ਦਾ ਆਪਣਾ ਕੀ ਹਾਲ ਹੈ, ਇਸ ਇਸ਼ੂ ਦੇ ਉੱਤੇ ਤੁਸੀਂ ਕੋਈ ਕਿਸੇ ਨੂੰ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕਰੋ ਕਿ ਜੀ ਸਾਡੀ ਪਰਸੀਕਿਊਸ਼ਨ ਹੋ ਰਹੀ ਹੈ, ਉਹਦੀ ਕੋਈ ਬਹੁਤੀ ਪਰਵਾਹ ਨਹੀਂ ਜਦੋਂ ਕਿ ਆਪ ਪਰਸੀਕਿਊਸ਼ਨ ਕਰ ਰਹੇ ਹੋਣ ਲੋਕਾਂ। ਹਾਂ, ਜੇ ਇਹ ਹੈ ਕਿ ਭਾਈ ਇੰਡੀਆ ਔਰ ਪਾਕਿਸਤਾਨ 1000 ਸਾਲ ਦੀ ਸਾਈਕੋ ਹਿਸਟਰੀ, ਦੋਨੋਂ ਨਿਊਕਲੀਅਰ ਵੈਪਨ ਸਟੇਟਸ, ਔਰ ਲਗਾਤਾਰ ਪਿਛਲੀਆਂ 4 ਜੰਗਾਂ 70 ਸਾਲ ਦੇ ਵਿੱਚ, ਔਰ ਵੱਧ ਰਹੀ ਕੁੜਿੱਤਣ, ਇੱਕ ਪਾਸੇ ਹਿੰਦੂ ਤਵੀਆਂ ਦਾ ਤਾਕਤ ਚਾਹਣਾ, ਦੂਸਰੇ ਪਾਸੇ ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਵਿੱਚ ਕਦੇ ਉਸ ਲੈਵਲ ਦੇ ਲੋਕ ਪਾਵਰ 'ਚ ਨਹੀਂ ਆਏ, ਪਰ ਪਾਕਿਸਤਾਨ ਦੇ ਆਮ ਲੋਕ ਦਹਿਸ਼ਤਗਰਦੀ ਦਾ ਸ਼ਿਕਾਰ ਨੇ, ਉਸ ਕਿਸਮ ਦੇ ਐਲੀਮੈਂਟਸ ਨੂੰ ਜਿਨ੍ਹਾਂ ਨੂੰ ਭਾਵੇਂ ਬਾਹਰਲੀਆਂ ਏਜੰਸੀਆਂ ਹੀ ਸਪੋਰਟ ਕਰਦੀਆਂ ਨੇ। ਤੇ ਜੇ ਇੱਕੋ ਇੱਕ ਸੋਲਿਊਸ਼ਨ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਸਟੇਬਿਲਿਟੀ, ਪੀਸ, ਪ੍ਰੋਸਪੈਰਿਟੀ ਦਾ ਹੈ, ਤੇ ਉਹ ਬਫਰ ਸਟੇਟ ਖਾਲਿਸਤਾਨ, ਕਿਉਂਕਿ ਸਿੱਖ ਕੌਮ, 30 ਨੇਸ਼ਨ ਸਿੱਖ ਕੌਮ ਦੀ ਸਾਡੀ ਕੋਈ ਇਨਹੈਰੈਂਟ ਬਿਲਟ ਇਨ ਹੇਟਰਡ ਨਹੀਂ ਹੈ ਕਿਸੇ ਲਈ ਵੀ। ਅਸੀਂ ਜਿਹੜਾ ਜਿੱਥੇ ਪਾਕਿਸਤਾਨ ਦੇ ਨਾਲ ਸਾਡੇ ਗੁਰਧਾਮ ਨੇ ਤਹਿਜ਼ੀਬੀ ਰਿਸ਼ਤਾ ਹੈ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਖਾਲਿਸਤਾਨ ਵਾਘਾ ਹੋਏ ਔਰ ਹੁਸੈਨੀ ਵਾਲਾ ਤੋਂ ਲੈ ਕੇ ਗੁਜਰਾਤ ਤੱਕ ਸਰਹੱਦ ਲੱਗਦੀ ਹੈ ਸਮੁੰਦਰ ਤੱਕ, ਉਹ ਰਾਜਸਥਾਨ ਦਾ ਡੈਜ਼ਰਟ ਦਾ ਹੀ ਏਰੀਆ ਹੈ ਜਿੱਥੋਂ ਹੁਸੈਨੀ ਵਾਲਾ ਤੋਂ ਬਾਅਦ ਗੁਜਰਾਤ ਤੱਕ ਪਹੁੰਚਦੇ, ਸਾਊਥ ਨਾਲ ਪਾਕਿਸਤਾਨ ਨਹੀਂ ਲੱਗਦਾ। ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਬਫਰ ਸਟੇਟ ਖਾਲਿਸਤਾਨ ਹੋਣ 'ਚ ਆ ਜਾਂਦੀ ਹੈ, ਦੋਨੋਂ ਸਟੇਟਾਂ ਅਪਾਰਟ ਹੋ ਜਾਂਦੀਆਂ ਨੇ, ਤੇ ਫਿਰ ਇਹਨਾਂ ਦੇ ਦੋਨੋਂ ਹੀ ਪ੍ਰੋਸਪਰ ਵੀ ਕਰ ਸਕਦੀਆਂ ਨੇ। ਆਫਕੋਰਸ ਖਾਲਿਸਤਾਨ ਇਸ ਗੱਲ ਦੀ ਜਾਮਣੀ ਹੋਏਗਾ ਦੋਨਾਂ ਦੇ ਵਿਚਕਾਰ ਕਿ ਦੋਨਾਂ ਦੀ ਨਾ ਕਨਵੈਨਸ਼ਨਲ ਵਾਰ, ਕਿਉਂਕਿ ਹੁਣ ਕੋਈ ਵੀ ਟਕਰਾਅ ਜਿਸ ਕਿਸਮ ਦਾ ਮਾਹੌਲ ਹੈ ਕਨਵੈਨਸ਼ਨਲ ਵਾਰਫੇਅਰ ਨਹੀਂ ਹੋਏਗੀ, ਉਹ ਨਿਊਕਲੀਅਰ ਹੋਏਗੀ। ਔਰ ਹੁਣ ਇਹ ਵੀ ਨਹੀਂ ਹੈ ਵੀ ਉਹ ਕਰੂਡ ਬੰਬ ਅਮਰੀਕਾ ਨੇ ਜਿਵੇਂ ਜਾਪਾਨ ਤੇ ਸੁੱਟੇ ਉਵੇਂ ਦਾ ਕੰਮ ਹੈ, ਹੁਣ ਤਾਂ ਮਿਜ਼ਾਈਲਾਂ ਨੇ, ਡਿਲੀਵਰੀ ਸਿਸਟਮ ਹੈ, ਔਰ ਪਾਕਿਸਤਾਨ ਦੇ ਕੋਲ ਵੀ ਜਿਹੜਾ ਚੰਗਾ ਡਿਲੀਵਰੀ ਸਿਸਟਮ ਹੈ ਉਹਨਾਂ ਦਾ ਮਿਸਾਈਲਾਂ ਦਾ, ਨਿਊਕਲੀਅਰ ਹੈਡਸ ਵਾਲੀਆਂ ਮਿਸਾਈਲ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਇਹ ਅਲਟੀਮੇਟ ਸੋਲਿਊਸ਼ਨ ਹੈ। ਇਹ ਗੱਲ ਅੱਜ ਸਮਝ ਆ ਜਾਏ ਔਰ ਕੱਲ ਆਏ, ਹੋਰ ਤਬਾਹੀ ਤੋਂ ਬਾਅਦ ਆਏ, ਔਰ ਮੈਂ ਸਮਝਦਾ ਹਾਂ ਵੀ 30 ਮਿਲੀਅਨ ਸਿੱਖ ਨੇਸ਼ਨ ਨੂੰ ਵੀ ਆਪਣੀ ਹੋਂਦ ਬਚਾਉਣ ਦੇ ਲਈ, ਕਿਉਂਕਿ ਕੋਈ ਵੀ ਇਸ ਕਿਸਮ ਦੇ ਕਨਫਲਿਕਟ 'ਚ ਅਸੀਂ ਟੋਟਲੀ ਵਾਈਪ ਆਊਟ ਹੋ ਜਾਂਦੇ हैं, ਸਾਡੀ ਤਹਿਜ਼ੀਬ ਦੋਨੋਂ ਪਾਸੇ ਹੈ ਔਰ ਸਾਡੀ ਕੌਮ। ਸੋ ਇਹ ਇੱਕ ਅਹਿਮ ਮੁੱਦਾ ਹੈ, ਪਰ ਮੈਨੂੰ ਬਹੁਤ ਵਾਰੀ ਅਫਸੋਸ ਵੀ ਹੁੰਦਾ ਹੈ ਵੀ ਸਾਡੀ ਕੌਮ ਦਾ ਵੀ ਇੱਕ ਵੱਡਾ ਹਿੱਸਾ ਇਸ ਖਤਰੇ ਨੂੰ, ਇਸ ਖਤਰੇ ਦੀ ਤਰ੍ਹਾਂ ਕਦੇ ਉਸਨੇ ਨਹੀਂ ਦੇਖਿਆ। ਜੀ ਡਾਕਟਰ ਸਾਹਿਬ, ਬਿਲਕੁਲ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇਸ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਨਾ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।